ਜਿਹੜਾ ਸਾਰਾ ਗੁਰਪਤਵੰਤ ਸਿੰਘ ਪੰਨੂ ਦੇ ਵਾਲਾ ਪਲਾਟ ਜਿਹੜਾ ਉਹ ਅਨਕਵਰ ਕੀਤਾ ਉਹਨਾਂ ਨੇ ਵੀ ਭਾਰਤ ਦੀ ਉਸ ਸਾਰੀ ਇਮੇਜ ਦੇ ਉੱਤੇ ਜਿਹੜੀ ਇਹਨਾਂ ਨੇ ਬਣਾਈ ਹੋਈ ਸੀ ਇੱਕ ਡਾਰਕ ਸ਼ੈਡੋ ਹੈ। The lasting impact of the episode of American indictment against an Indian national will lie in the image India wishes to project to the world. From the forcible return of a United Arab Emirates princess Latifa by the Indian Coast Guard in international waters in 2018 that has been criticized by a court in the United Kingdom. ਉਹਨਾਂ ਨੇ ਹਨੀ ਟਰੈਪ ਲੈ ਕੀਤਾ ਇਹਦੇ ਲਈ ਜਿਹੜਾ ਮੈਹੁਲ ਚੌਕਸੀ ਲਈ ਕਿ ਜੀ ਉਹਨੂੰ ਉੱਥੇ ਸੱਦਿਆ ਗਿਆ, ਉਹ ਲੇਡੀ ਵੀ ਜਿਹੜੀ ਹੈ ਜਿਹਦੇ ਰਾਹੀਂ ਟਰੈਪ ਕੀਤਾ ਗਿਆ, ਲੇਕਿਨ ਉੱਥੋਂ ਨਿਕਲਣ 'ਚ ਕਾਮਯਾਬ ਹੋਇਆ ਔਰ ਇਹ ਪੂਰੀ ਬੋਟ ਵਗੈਰਾ ਹਾਇਰ ਯਾਨੀ ਇੰਡੀਅਨ ਏਜੰਸੀਆਂ ਨੇ ਇਹ ਜਿਹੜਾ ਪਲਾਟ ਵੀ ਸੀ ਕਿ ਵੀ ਉਹਨੂੰ ਉੱਥੋਂ ਕਿਡਨੈਪ ਕਰਕੇ ਸਿੱਧਾ ਇੰਡੀਆ ਪਹੁੰਚਾਉਣਾ ਉਹ ਫਾਈਲ ਕੀਤਾ। 8 ਬੰਦੇ ਹਾਈਐਸਟ ਕਮਾਂਡਰ ਰੈਂਕ ਦੇ ਜਿਹੜੇ ਇਹਨਾਂ ਦੇ ਬਿਠਾਏ ਹੋਏ ਨੇ ਉਹਦੇ 'ਚ ਜਿਹੜਾ ਉਹ ਕਤਰ ਦੇ ਵਿੱਚ ਔਰ ਜਸੂਸੀ ਕਰ ਰਹੇ ਨੇ ਮੋਸਾਦ ਦੇ ਲਈ ਟ੍ਰੇਨਿੰਗ ਇਹਨਾਂ ਨੇ ਦੇਣੀ ਸੀ ਉਹਨਾਂ ਦੀ ਨੇਵੀ ਨੂੰ ਔਰ ਇਹ ਸਾਰੇ ਨੂੰ ਕਰ ਰਹੇ ਨੇ। ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਹੈ। ਇੰਡੀਆ ਨੇ ਹੁਣ ਜ਼ੋਰ ਲਾ ਕੇ ਉਹਦੀ ਅਪੀਲ ਦਾਇਰ ਕੀਤੀ ਹੋਈ ਹੈ। ਤੁਸੀਂ ਈਰਾਨ ਦੇ ਵਿੱਚ ਕੁਲਭੂਸ਼ਣ ਯਾਦਵ ਬੈਠਾ ਹੈ ਬਿਜ਼ਨਸ ਦੇ ਨਾਂ ਥੱਲੇ ਔਰ ਪਾਕਿਸਤਾਨ 'ਚੋਂ 2016 'ਚ ਫੜਿਆ ਜਾਂਦਾ ਇੰਡੀਆ ICJ 'ਚ। ਇਹ ਵੀ ਤੁਹਾਡਾ ਇਸ ਲੈਵਲ ਦਾ ਬੰਦਾ ਜਿਹਨੇ ਘੱਟੋ ਘੱਟ 50 ਜਿਹੜੇ ਨੇ ਉਹ ਸਬ ਸਟੇਸ਼ਨ ਬਣਾਏ ਹੋਏ ਨੇ ਜਿਨ੍ਹਾਂ ਦੇ ਰਾਹੀਂ ਉਹਨੇ ਏਜੰਟ ਰਿਕਰੂਟ ਕੀਤੇ ਹੋਏ ਨੇ। ਸੋ ਇਹ ਵੀ ਉਹਨੇ ਕਿਹਾ ਕਿ ਵੀ ਐਕਸਪੋਜ਼ ਹੋਇਆ। The circulation of a list of alleged operations against wanted Khalistani and Pakistani operatives, not just in Pakistan, but also in Nepal, Italy, United Kingdom and Thailand has been hailed in the media as proof of Indian security establishments' global reach. ਜਿਹੜਾ ਕੰਮ ਇਹ ਸਾਰੇ ਏਜੰਸੀਆਂ ਰਾਹੀਂ ਕਰਵਾ ਰਹੇ ਸੀ ਉਹਦੀ ਜ਼ਿੰਮੇਵਾਰੀ ਵੀ ਕੋਈ ਲੈ ਰਿਹਾ ਸੀ, ਸਿੱਧੇ ਤੌਰ ਤੇ ਨਹੀਂ ਪਰ ਨਜ਼ਰ ਆ ਰਿਹਾ ਸੀ। ਹੁਣ ਜਿਹੜੀ ਏਜੰਸੀ ਦੇ 5 ਆਪਰੇਸ਼ਨ ਇਹਨਾਂ 4-5 ਸਾਲਾਂ ਦੇ ਵਿੱਚ ਬਾਹਰ ਆਏ ਨੇ, ਕਿੰਨੇ ਨੇ ਜਿਹੜੇ ਬਾਹਰ ਨਹੀਂ ਆਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਜੀਤ ਡੋਵਲ ਦੀ ਅਗਵਾਈ ਵਾਲੀ ਭਾਰਤੀ ਖੁਫੀਆ ਏਜੰਸੀ ਰਾਹ ਦੀਆਂ ਕਰਤੂਤਾਂ ਹੁਣ ਜਗਜ਼ਾਰ ਹੋ ਗਈਆਂ ਨੇ ਔਰ ਪਿਛਲੇ ਸਮੇਂ ਵਿੱਚ ਰਾਹ ਦੇ 5 ਖੁਫੀਆ ਐਕਸ਼ਨ ਮੁਕੰਮਲ ਤੌਰ ਤੇ ਫੇਲ ਹੋਏ ਨੇ। ਸੋ ਭਾਰਤ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਿਆ ਔਰ ਹੁਣ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਭਾਰਤ ਨੂੰ ਇੱਕ ਰੋਗ ਸਟੇਟ ਵਜੋਂ ਐਲਾਨਿਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਦੁਨੀਆ ਦੇ ਵਿੱਚ ਜਦੋਂ ਤੋਂ ਵੀ ਰਾਜਤੰਤਰ ਉਹ ਭਾਵੇਂ ਬਾਦਸ਼ਾਹੀ ਨਿਜ਼ਾਮ ਸੀ ਜਾਂ ਨਵਾਬੀ ਨਿਜ਼ਾਮ ਸੀ ਜਾਂ ਬਾਅਦ ਦੇ ਵਿੱਚ ਡਿਕਟੇਟਰਾਨਾ ਅਥੋਰੀਟੇਰੀਅਨ ਕਮਿਊਨਿਸਟ ਜਾਂ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਬਣੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਗੁਪਤ ਜਾਣਕਾਰੀਆਂ ਦੂਸਰੀ ਜਿਹਦੇ ਨਾਲ ਐਨਿਮਿਟੀ ਹੈ ਜਾਂ ਜਿਹੜਾ ਈਵਨ ਤੁਹਾਡਾ ਦੋਸਤ ਵੀ ਹੈ ਪਰ ਉਸ ਦੇ ਰਾਜ ਭਾਗ ਦੇ ਉੱਤੇ ਤੁਹਾਡੀ ਅੱਖ ਹੈ, ਸੋ ਗੁਪਤ ਜਾਣਕਾਰੀਆਂ ਅੰਦਰੂਨੀ ਜਾਣਕਾਰੀਆਂ ਕਿਵੇਂ ਹਾਸਲ ਕਰਨੀਆਂ ਨੇ ਉਹਦੇ ਲਈ ਹਰ ਕਿਸਮ ਦੇ ਜਿਹੜੇ ਟੈਕਟਿਕ ਨੇ ਜਾਂ ਤਰੀਕੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਰਹੇ ਨੇ। ਬੇਸ਼ੱਕ ਇਹ ਸਾਰੇ 'ਚ ਹਰ ਸਿਵਲਾਈਜੇਸ਼ਨ ਵਾਲੇ ਆਪਣਾ ਆਪਣਾ ਜਿਹੜਾ ਉਹ ਕੋਈ ਨਾ ਕੋਈ ਰੋਲ ਸਮਝਦੇ ਹੋਣਗੇ, ਪਰ ਜੇ ਕਹਿਣਾ ਹੋਏ ਵੀ ਇਸ ਸਭ ਦਾ ਪਿਓ ਚਾਣਕਿਆ ਹੈ ਔਰ ਚਾਣਕਿਆ ਦਾ ਅਰਥ ਸ਼ਾਸਤਰ ਜਾਂ ਇਸ ਸਾਰੇ ਦੇ ਥੱਲੇ ਧੋਖੇਬਾਜ਼ੀ ਬੇਈਮਾਨੀ ਔਰ ਫਿਰ ਉਸ ਤੁਸੀਂ ਆਪਣੇ ਨੈਰੇਟਿਵ ਕੀ ਬਣਾਉਣਾ, ਇਹ ਜਿਹੜਾ ਹੈ ਇਹਨਾਂ ਤੋਂ ਵੱਡਾ ਇਹਦੇ 'ਚ ਕੋਈ ਨਾ ਕੋਈ ਗਪੌੜ ਇਹਨਾਂ ਤੋਂ ਵੱਡਾ ਲਿਖ ਸਕਦਾ ਹੈ। ਜੇ ਤੁਸੀਂ ਹਿੰਦੂ ਪੁਰਾਣ ਦੇਖਦੇ ਹੋ ਤੇ ਤੁਹਾਨੂੰ ਇਹ ਹੈਰੀ ਪੋਟਰ ਜਾਂ ਦੂਜੇ ਤੀਜੇ ਕੁਛ ਵੀ ਨਹੀਂ ਲੱਗਦੇ ਕਿ ਕਿੱਡੀ ਵੱਡੀ ਗੱਪ ਨੂੰ ਕਿਵੇਂ ਕਿਹੜੀ ਸ਼ਕਲ ਦੇਖ ਕੇ ਕਿੰਨਾ ਵੱਡੀ ਜਿਹਨੂੰ ਕਥਾਨਾਕ ਕਹਿੰਦੇ ਨੇ ਉਹਦੇ 'ਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਿਲਕੁਲ। ਦੂਸਰਾ ਇਹਨਾਂ ਦਾ ਇਹਨਾਂ ਦੀ ਇੱਕ ਐਂਕਰ ਬੀਬੀ ਜਿਹੜੀ ਵੱਡੀ ਇੰਟਰਨੈਸ਼ਨਲ ਲੈਵਲ ਦੇ ਟੀਵੀਆਂ 'ਤੇ ਉਹਨੇ
ਇੱਕ ਇੰਟਰਵਿਊ 'ਚ ਉਹ ਕਹਿ ਰਹੇ ਸੀ, ਜੇ ਉਹਨੂੰ ਪੁੱਛਿਆ ਵੀ ਮੀਡੀਆ ਦਾ ਕੀ ਰੋਲ ਹੈ, ਉਹਨੇ ਕਿਹਾ ਮਹਾਭਾਰਤ ਪੜ੍ਹਿਆ ਤੁਸੀਂ? ਉਹ ਕਹਿੰਦੇ ਹੁਣ ਉਹ ਕਹਿੰਦੇ ਵੀ ਉਹ ਪਾਂਡਵ ਪਹਿਲਾਂ ਤਾਂ ਜਿਨ੍ਹਾਂ ਦੀ ਇੱਕੋ ਹੀ ਵਾਈਫ ਹੈ, ਜਿਹੜੇ ਉਹਨਾਂ ਦੀ ਪੰਜਾਂ ਦੀ, ਤੇ ਫਿਰ ਉਹਨੇ ਕਿਹਾ ਵੀ ਉਹ ਜਿਨ੍ਹਾਂ ਨੇ ਉਹਨੂੰ ਵੀ ਜੂਏ ਦੇ ਵਿੱਚ ਹਾਰ ਦਿੱਤਾ, ਉਹ ਕੀ ਕਰੈਕਟਰ ਨੇ? ਪਰ ਕਹਿੰਦੇ ਵੀ ਉਹ ਤੁਸੀਂ ਨੈਰੇਟਿਵ ਦੇਖੋਗੇ ਤੇ ਤੁਸੀਂ ਇਹ ਸਵਾਲ ਚੁੱਕ ਕੇ ਨਹੀਂ ਸਕਦੇ ਕਿ ਵੀ। ਫਿਰ ਉਹ ਕਹਿੰਦੇ ਵੀ ਉਹਨੇ ਇਹ ਉਹਦੀ ਜ਼ੁਬਾਨੀ ਉਹਨੇ ਕਿਹਾ ਮਹਾਭਾਰਤ। ਉਹਨਾਂ ਨੇ ਕਿਹਾ ਕਿਹੜਾ ਦੁਨੀਆ 'ਚ ਐਸਾ ਨੈਗੇਟਿਵ ਝੂਠ ਜਾਂ ਟੈਕਟਿਕ ਹੈ ਜਿਹੜਾ ਉੱਥੇ ਇਸਤੇਮਾਲ ਨਹੀਂ ਹੋਇਆ ਟੂ ਵਿਨ ਦਾ ਵਾਰ, ਕਿ ਵੀ ਜਿੱਤਣਾ ਚਾਹੀਦਾ, ਪਰ ਉਹ ਕ੍ਰਿਸ਼ਨ ਜੀ ਦੇ ਥੱਲੇ ਲੁਕ ਜਾਂਦਾ, ਪਰ ਉਹ ਸਾਰੇ ਝੂਠ ਦੂਜੇ। ਇਹ ਕਹਿ ਕੇ ਉਹਨੇ ਕਿਹਾ ਵੀ ਇਹੀ ਮੀਡੀਆ ਦਾ ਰੋਲ ਹੈ ਕਿ ਵੀ ਕੌਣ ਕੀ ਕਰ ਰਿਹਾ, ਕਿੱਥੇ ਕੀ ਹੈ। ਜਿਹੜਾ ਨੈਰੇਟਿਵ ਸੈੱਟ ਹੋ ਗਿਆ, ਜੇ ਮਹਾਭਾਰਤ ਦਾ ਉਹ ਨੈਰੇਟਿਵ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਹਰ ਇਮੋਰਲ ਚੀਜ਼ ਨੂੰ ਮੋਰੈਲਿਟੀ ਦਾ ਪਹਿਰਾਵਾ ਜਿਹੜਾ ਲਬਾਦਾ ਪਹਿਨਾਇਆ, ਉਹਨੂੰ ਜਸਟੀਫਾਈ ਕੀਤਾ। ਔਰ ਮੈਂ ਇਹ ਦੇਖਦਾ ਵੀ ਇਹ ਗੱਲ ਸਾਡੇ ਸਿੱਖਾਂ ਦੇ ਵੱਡੇ ਤਬਕੇ ਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਵੀ ਇਹ ਅਹਿਮੀਅਤ ਕੀ ਹੈ। ਫਿਰ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਨੈਰੇਟਿਵ ਕਿਵੇਂ ਸਿਰਜਣਾ ਹੈ, ਜਾਂ ਕਿਵੇਂ ਉੱਚੀ ਉੱਚੀ ਬੋਲਣਾ ਹੈ, ਜਾਂ ਕਿਵੇਂ ਉਹਨੂੰ ਵਾਰ-ਵਾਰ ਰਿਪੀਟ ਕਰਨਾ ਹੈ। ਤੁਸੀਂ ਉਸ ਲੈਵਲ ਦੇ ਉੱਤੇ ਅਸੀਂ ਅੱਜ ਜਦੋਂ ਰਾਹ ਜਾਂ ਉਹਨਾਂ ਦੀ ਡਰਟੀ ਗੇਮ ਜਾਂ ਇਨ ਦਾ ਵਰਲਡ ਜਿਸ ਕਿਸਮ ਦੇ ਡਰਟੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਟਾਰਗੇਟ ਕਿਲਿੰਗਸ ਦੀ ਲਾਈਨ ਲਈ ਐਕਸਪੋਜ਼ ਹੋਏ, ਪਰ ਹੋਰ ਵੀ ਉਹਨਾਂ ਦੇ ਜਿਹੜੇ ਫੀਲਡ ਆਪਰੇਸ਼ਨ। ਹੁਣ ਇਹੀ ਮੈਨੂੰ ਨਹੀਂ, ਹਾਲਾਂ ਜਦੋਂ ਹਨੀ ਟਰੈਪ ਕਿਹਾ ਜਾਂਦਾ ਹੈ ਇੰਟੈਲੀਜੈਂਸ ਦੀ ਦੁਨੀਆ 'ਚ, ਇਹ ਵੀ ਇੱਕ ਪੁਰਾਣਾ ਪਾਰਟ ਹੈ ਔਰ ਇਹ ਪੁਰਾਣੇ ਰਾਜੇ ਔਰ ਦੂਜੇ ਵੀ ਇਸਤੇਮਾਲ ਕਰਦੇ। ਪਰ ਜਦੋਂ ਤੁਸੀਂ ਇਹਨਾਂ ਦੀ ਆਪਣੀ ਹਿੰਦੂਤਵੀ ਪੀਰੀਅਡ ਦੇ ਵਿੱਚ ਦੇਖੋਗੇ, ਇਹਨਾਂ ਨੇ ਇੱਕ ਟਰਮ ਜਿਹਨੂੰ ਵਿਸ਼ ਕੰਨਿਆਏ ਕਹਿੰਦੇ ਸੀ, ਕੰਨਿਆ ਜ਼ਾਹਰ ਹੈ ਯੰਗ ਬੱਚੀ ਨੂੰ ਕਹਿੰਦੇ ਨੇ, ਵਿਸ਼ ਜ਼ਹਿਰ ਨੂੰ ਕਹਿੰਦੇ ਨੇ। ਇਹ ਸ਼ਾਇਦ ਮੈਂ ਦੁਨੀਆ ਦੇ ਹੋਰ ਕਿਤੇ ਨਹੀਂ, ਔਰ ਇਹਨਾਂ ਦੇ ਉੱਤੇ ਇਹ ਚਾਣਕਿਆ ਪੀਰੀਅਡ ਔਰ ਉਸ ਤੋਂ ਬਾਅਦ ਦੇ ਪੀਰੀਅਡ ਕਿ ਛੋਟੀਆਂ ਬੱਚੀਆਂ ਨੂੰ ਜਦੋਂ ਬਹੁਤ 2-3 ਸਾਲ ਦੀਆਂ ਪਿਕ ਕਰਕੇ ਉਹਨਾਂ ਨੂੰ ਇੱਕ ਸਰਟਨ ਡੋਜ਼ ਪੋਇਜ਼ਨ ਦੀ ਦਿੱਤੀ ਜਾਂਦੀ ਸੀ, ਤਾਂ ਕਿ ਉਹ ਜਿਹੜਾ ਹੈ ਉਸ ਨੂੰ ਟੋਲਰੈਂਟ ਹੋਣ। ਔਰ ਜਦੋਂ ਉਹ ਫਿਰ ਗਰੋ ਹੋ ਜਾਂਦੀਆਂ ਸੀ, ਉਹਨਾਂ ਨੂੰ ਜਿਹੜੀ ਦੁਸ਼ਮਣ ਰਿਆਸਤ ਜਾਂ ਦੂਜੀ ਹੈ ਉਹਦੇ 'ਚ ਪਹੁੰਚਾ ਦਿੱਤਾ ਜਾਂਦਾ ਸੀ, ਉਹ ਰਾਜ ਘਰਾਣੇ ਤੱਕ ਪਹੁੰਚ ਕਰ ਲੈਂਦੀਆਂ ਸੀ। ਔਰ ਫਿਰ ਉਹਨਾਂ ਦਾ ਜਿਹੜਾ ਪੋਇਜ਼ਨ ਹੈ, ਉਹਨਾਂ ਦਾ ਟੱਚ ਜਾਂ ਦੂਜਾ ਹੈ, ਉਹਦੇ ਰਾਹੀਂ ਉਹ ਸਲੋ ਡੈਥ ਜਿਹੜੀ ਹੈ ਉਹਨੂੰ ਹੁੰਦੀ ਸੀ। ਇਹ ਵਿਸ਼ ਕੰਨਿਆਏ, ਇਹ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਕਿਸੇ ਹੋਰ 'ਚ। ਸੋ ਅਸੀਂ ਜਿਨ੍ਹਾਂ ਦੇ ਨਾਲ ਅੱਜ ਡੀਲ ਕਰ ਰਹੇ ਹਾਂ, ਅਜੀਤ ਡੋਵਲ ਔਰ ਇਹ ਦਿਨਕਰ ਗੁਪਤਾ ਔਰ ਇਹਨਾਂ ਦੀ ਡਰਟੀ ਗੇਮ, ਭਾਵੇਂ ਇੰਟੈਲੀਜੈਂਸ ਬਿਊਰੋ 'ਚੋਂ ਚੀਦਾ ਅਫਸਰ ਕੱਢ ਕੇ ਆਰਨ ਕੌਰ ਨੇ 1967-68 ਦੇ ਪੀਰੀਅਡ 'ਚ ਰਾਹ ਬਣਾਈ, ਪਰ ਰਾਹ ਦੀ ਡਰਟੀ ਗੇਮ ਵਿਦਨ ਜੇ ਦੇਖਣਾ ਹੋਏ ਤਾਂ ਉਹਨਾਂ ਨੇ ਕਿਵੇਂ ਸਿੱਕਮ ਨੂੰ ਇਨੈਕਸ ਕੀਤਾ, ਇੰਦਰਾ ਗਾਂਧੀ ਦੇ ਵੇਲੇ ਇਹ ਰਾਹ ਬਣੀ, ਕਿਵੇਂ ਉਹਨਾਂ ਨੇ ਮੁਕਤੀ ਬਾਹਿਣੀ ਦੇ ਨਾਂ ਥੱਲੇ ਇੱਕ ਫੇਕ ਫੋਰਸ ਖੜੀ ਕਰਕੇ ਇੰਡੀਅਨ ਆਰਮੀ ਆਪਰੇਸ਼ਨ ਰਾਹੀਂ ਉਹਨਾਂ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਕਿਵੇਂ ਈਵਨ ਉਸੇ ਪੀਰੀਅਡ ਤੋਂ ਹੀ ਅਸੀਂ ਦੇਖ ਰਹੇ ਹਾਂ ਵੀ ਅਫਗਾਨਿਸਤਾਨ ਪਾਕਿਸਤਾਨ ਇਸ਼ੂਜ਼, ਜੇ ਪਾਕਿਸਤਾਨ ਨੂੰ ਇਸ ਕਿਸਮ ਦੀ ਦਹਿਸ਼ਤਗਰਦੀ ਦੇ ਵਿੱਚ ਝੋਕਿਆ ਤੇ ਕਿਸ ਲੈਵਲ ਤੇ ਉਹਨਾਂ ਨੇ ਕੀਤਾ। ਸ੍ਰੀਲੰਕਾ ਵਰਗਾ ਪੀਸਫੁਲ ਬੁੱਧਿਸਟ ਮੁਲਕ ਜਿਹਦੇ 'ਚ ਉਹਨਾਂ ਨੇ ਪ੍ਰਭਾ ਕਰਨ ਵਰਗਾ ਬੰਦਾ ਕ੍ਰੀਏਟ ਕੀਤਾ, ਰਾਹ ਦਾ ਹੀ ਉਹ ਅਸੈਟ ਸੀ, ਔਰ ਉਹਨੂੰ ਵਰਤ ਕੇ ਪਹਿਲਾਂ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ, ਔਰ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਹੁਣ ਇਹ ਕਾਬੂ 'ਚ ਹੈ, ਫਿਰ ਉਹਨੂੰ ਸਮਝੌਤੇ ਤੇ ਮਜਬੂਰ ਕੀਤਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਉਹ ਫਿਰ ਇਹਨਾਂ ਤੋਂ ਵਿਗੜ ਗਿਆ ਔਰ ਫਿਰ ਲਿਟੇ, ਔਰ ਸ੍ਰੀਲੰਕਾ ਦੀ ਫਰਦਰ ਉਸ ਲੜਾਈ 'ਚ ਕਿੰਨੇ ਵੱਡੇ ਲੈਵਲ ਤੇ ਤਾਮਿਲ ਜੈਨੋਸਾਈਡ ਕੀਤਾ ਗਿਆ। ਪਰ ਇਹ ਵਿਦਨ ਜਿਹੜਾ ਗਵਾਂਢੀ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਕੀ ਕਾਰਵਾਈਆਂ ਨੇ, ਪਰ ਜਿਸ ਲੈਵਲ ਤੇ ਅੱਜ ਇਹ ਸਾਰੇ ਨੂੰ ਉਹਨਾਂ ਨੇ ਸਿੱਖਾਂ ਨੂੰ ਔਰ ਕਸ਼ਮੀਰੀਆਂ ਨੂੰ, ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿਉਂਕਿ ਜਦੋਂ ਅਮਰੀਕਨ ਇੰਡਾਇਕਟਮੈਂਟ ਦੀ ਕਹਾਣੀ ਬਾਹਰ ਆਈ, ਉਸ ਤੋਂ ਪੀਰੀਅਡ 'ਚ ਇੰਟਰਸੈਪਟ ਜਿਹੜੀ ਇੱਕ ਇਨਵੈਸਟੀਗੇਟਿਵ ਜਰਨਲਿਸਟਿਕ ਮੈਗਜ਼ੀਨ ਹੈ, ਉਹਨਾਂ ਨੇ ਪਾਕਿਸਤਾਨ ਦੀਆਂ ਏਜੰਸੀਆਂ ਦੇ ਹਵਾਲੇ ਨਾਲ ਵੀ ਕੱਚਾ ਚਿੱਠਾ ਜਿਹੜਾ ਹੈ ਉਹ ਖੋਲ੍ਹਿਆ ਕਿ ਭਾਈ ਫਲਾਂ ਕਸ਼ਮੀਰੀ ਐਕਟਿਵਿਸਟ ਕਰਾਚੀ 'ਚ ਮਾਰਿਆ, ਫਲਾਂ ਇਸਲਾਮਾਬਾਦ 'ਚ ਮਾਰਿਆ, ਔਰ ਪਰਮਜੀਤ ਸਿੰਘ ਪੰਜਵੜ ਮਈ ਮਹੀਨੇ 'ਚ ਲਾਹੌਰ 'ਚ, ਔਰ ਉਸ ਤੋਂ ਪਿਛਲੇ ਵਰ੍ਹੇ 'ਚ ਹਰਪ੍ਰੀਤ ਸਿੰਘ ਹੈਪੀ ਨਾਂ ਦੇ ਸੱਜਣ ਜਿਨ੍ਹਾਂ ਨੂੰ ਐਲੀਮੀਨੇਟ ਕੀਤਾ ਗਿਆ, ਔਰ ਇਹ ਬਹੁਤ ਸਾਰਾ। ਲੇਕਿਨ ਮੈਂ ਅੱਜ ਇਹ ਦੇਖ ਰਿਹਾ ਸੀ ਕਿ ਵੀ
ਜਿਸ ਲੈਵਲ ਦੇ ਉੱਤੇ ਇਹਨਾਂ ਨੇ ਰਾਹ ਦੀ ਡਰਟੀ ਖੇਡ ਸਾਰੇ ਪਾਸੇ ਪਹੁੰਚੀ, ਇਸ ਦੇ ਉੱਤੇ ਆਜੀਵਨ ਇਹਨਾਂ ਦੀ, ਮੈਂ ਅੱਗੇ ਵੀ ਉਹਦਾ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਸੁਹਾਸਿਨੀ ਹੈਦਰ, ਜਿਹੜੀ ਫੋਰਨ ਪਾਲਿਸੀ ਐਕਸਪਰਟ ਹੈ ਦਾ ਹਿੰਦੂ ਦੀ, ਉਸ ਦਾ ਇੱਕ ਡੀਟੇਲ ਆਰਟੀਕਲ ਹੈ ਜਿਹਦੇ 'ਚ ਉਹਨਾਂ ਨੇ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਵੇਲੇ ਇੰਡੀਆ ਜਿਹਨੂੰ ਕਹਿੰਦੇ ਨੇ ਕਿ ਦੇ ਹੈਵ ਬੀਨ ਕਾਟ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ ਪੂਰਾ, ਔਰ ਉਹਨਾਂ ਦਾ ਕਿ ਡਾਰਕ ਸ਼ੈਡੋ ਨਿਊ ਦਿੱਲੀਜ਼ ਕ੍ਰੈਡੀਬਿਲਿਟੀ, ਕਿ ਵੀ ਆ ਜਿਹੜਾ ਸਾਰਾ ਗੁਰਪਤਵੰਤ ਸਿੰਘ ਪੰਨੂ ਦੇ ਵਾਲਾ ਪਲਾਟ ਜਿਹੜਾ ਉਹ ਅਨਕਵਰ ਕੀਤਾ ਉਹਨਾਂ ਨੇ, ਵੀ ਭਾਰਤ ਦੀ ਉਸ ਸਾਰੀ ਇਮੇਜ ਦੇ ਉੱਤੇ ਜਿਹੜੀ ਇਹਨਾਂ ਨੇ ਬਣਾਈ ਹੋਈ ਸੀ ਇੱਕ ਡਾਰਕ ਸ਼ੈਡੋ ਹੈ। ਉਹਨੇ ਕਿਹਾ ਦਾ ਲਾਸਟਿੰਗ ਇੰਪੈਕਟ of the episode of American indictment against an Indian national will lie in the image India wishes to project to the world. Indictment ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੰਡੀਆ ਕੀ ਇਮੇਜ ਚਾਹੁੰਦਾ ਸੀ ਤੇ ਕੀ ਦਾ ਕੀ ਹੋ ਗਿਆ, ਕਹਿਣਾ ਉਹ ਇਹ ਚਾਹੁੰਦੀ ਹੈ ਕੀ ਦਾ ਕੀ ਹੋ ਗਿਆ। ਔਰ ਮੈਂ ਦੱਸਦਿਆਂ ਮੈਂ ਜਿਵੇਂ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ, ਅਥੋਰੀਟੇਰੀਅਨਸ ਟਾਰਗੇਟਿੰਗ ਡਾਈਸੈਂਟਰਸ ਐਬਰੋਡ, ਇਹ ਜਿਹੜੀ ਸੈਨੇਟ ਦੇ ਵਿੱਚ ਇਸ ਦੇ ਉੱਤੇ ਹੀਅਰਿੰਗ ਹੋ ਰਹੀ ਹੈ, ਉਹ ਬੁੱਧਵਾਰ ਹੈ ਸਵੇਰੇ 10 ਵਜੇ। ਔਰ 3 ਇਹਦੇ 'ਚ ਮੇਨਲੀ ਵਿਟਨੈਸਿਸ ਨੇ ਜਿਨ੍ਹਾਂ ਨੇ ਟੈਸਟੀਫਾਈ ਕਰਨਾ। ਉਹਨਾਂ 'ਚ ਮਿਸਟਰ ਕ੍ਰਿਸਟੋ ਗਰੋਜ਼ੀ, ਇਹ ਇਨਵੈਸਟੀਗੇਟਿਵ ਜਰਨਲਿਸਟ ਹੈ, ਕੋ ਫਾਊਂਡਰ ਬੈਲਿੰਗਟਨ ਪ੍ਰੋਡਕਸ਼ਨ ਨਿਊਯਾਰਕ, ਇੱਕ ਇਹ ਵਿਟਨੈਸ ਹੈ। ਦੂਸਰਾ ਮਿਸਟਰ ਮਾਈਕਲ ਐਬਰਾਮੋਵਿਜ਼, ਇਹ ਪ੍ਰੈਜ਼ੀਡੈਂਟ ਨੇ ਫਰੀडम ਹਾਊਸ ਵਾਸ਼ਿੰਗਟਨ DC ਦੇ, ਇਹ ਵਿਟਨੈਸ ਹੋਣੇ ਨੇ। और तीसरे मिस्टर कैलोफिहान कैलगर केसी, इंटरनेशनल लीगल काउंसिल टू जिमी, ये बैरिस्टर लंडन इंग्लैंड तो। सो असी अगेन मैं ये दसते हैं कि भी ये इंपॉर्टेंट ब्रीफिंग है और इस दे विच इहदी लोकेशन जिहड़ा SD 419 ये सैनेट दे विच 419। सो असी अपने वाशिंगटन पेंसिल्वेनिया वाले वीरां भैणां तक ਕਹਿ ਰਹੇ ਹਾਂ ਕਿ ਭਾਈ ਇਹਦੇ 'ਚ ਜ਼ਰੂਰ ਪਾਰਟਿਸਪੇਸ਼ਨ ਕਰੋ। ਹੁਣ ਇਸੇ ਹੀ ਰਾਈਟ ਅਪ ਦੇ ਵਿੱਚ ਸੁਹਾਸਿਨੀ ਹੈਦਰ ਹੀ ਇਹ ਪੁਆਇੰਟ ਆਊਟ ਕਰ ਰਹੀ ਹੈ ਕਿ ਵੀ ਇਹ ਜਿਹੜਾ ਇਸ ਵੇਲੇ ਇੰਡੀਅਨ ਰਾਹ ਦਾ ਔਰ ਖੁਫੀਆ ਏਜੰਸੀਆਂ ਦਾ ਇਮੇਜ ਹੈ ਉਹ ਬਿਲਕੁਲ ਨੋਜ਼ ਡਾਈਵ 'ਤੇ ਚਲਾ ਗਿਆ, ਕਿਉਂਕਿ ਅਮਰੀਕਾ ਨੇ ਤਾਂ ਬਿਲਕੁਲ ਹੀ ਉਹਨਾਂ ਨੂੰ ਫੜ ਲਿਆ। ਪਰ ਉਹਨੇ ਹੀ ਜ਼ਿਕਰ ਕੀਤਾ ਵੀ ਇਸ ਪੀਰੀਅਡ 'ਚ ਕਿਹੜੇ ਆਪਰੇਸ਼ਨ ਨੇ ਰਾਹ ਦੇ ਜਿਹੜੇ ਐਕਸਪੋਜ਼ ਹੋਏ। ਸੋ ਪਹਿਲਾਂ ਉਹਨਾਂ ਨੇ ਕਿਹਾ ਕਿ ਬਈ ਇਹ ਦਾ ਇੰਡਾਇਕਟਮੈਂਟ ਹੈ, ਪਹਿਲਾਂ ਤਾਂ ਅਮਰੀਕਨ ਇੰਡਾਇਕਟਮੈਂਟ ਦੀ ਗੱਲ ਹੈ। ਇੰਡਾਇਕਟਮੈਂਟ ਆਲਸੋ ਕਮਸ ਔਨ ਦਾ ਹੀਲਸ ਆਫ ਏ ਨੰਬਰ ਆਫ ਇੰਟੈਲੀਜੈਂਸ ਆਪਰੇਸ਼ਨਸ that have been challenged in courts in other friendly countries in recent years। ਕਿ ਇਹਨਾਂ ਸਾਲਾਂ ਦੇ ਵਿੱਚ ਕਿਹੜੇ ਉਹ ਆਪਰੇਸ਼ਨ ਨੇ ਜਿਹੜੇ ਇਹਨਾਂ ਦੇ ਫੜੇ ਗਏ ਔਰ ਮੁਲਕਾਂ ਦੇ ਵਿੱਚ ਜਿਹੜੇ ਨੇ ਫਰੈਂਡਲੀ ਮੁਲਕਾਂ ਦੀਆਂ ਅਦਾਲਤਾਂ ਦੇ ਵਿੱਚ ਚੈਲੰਜ ਹੋਏ। ਹੁਣ ਇੱਕ ਸਟੋਰੀ, ਕਿਉਂਕਿ ਇੰਡੀਅਨ ਮੀਡੀਆ ਤਾਂ ਗੋਦੀ ਮੀਡੀਆ ਬਣਿਆ ਹੋਇਆ, ਉਹਨੂੰ ਬਿਲਕੁਲ ਕਿਲ ਕਰ ਦਿੰਦਾ ਹੈ। ਇਹ UK ਦੇ ਕੋਰਟ ਸਾਹਮਣੇ ਆਇਆ ਕਿ UAE ਦੀ ਪ੍ਰਿੰਸੈਸ ਲਤੀਫਾ ਜਿਹੜੀ ਬਾਗੀ ਸੀ, ਉਹ ਆਪਣੇ ਢੰਗ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਔਰ ਦੂਸਰੇ ਉਹ ਉੱਥੋਂ ਭੱਜ ਨਿਕਲੀ। ਉਹਦੇ ਉੱਤੇ ਉਹਨੂੰ ਬਿਲਕੁਲ ਰੱਖਿਆ ਹੋਇਆ ਸੀ ਕੈਦ ਦੇ ਵਿੱਚ, ਹਾਊਸ ਅਰੈਸਟ ਦੇ ਵਿੱਚ। ਹੁਣ ਉਹ ਜਦੋਂ ਉੱਥੋਂ UAE ਫਰੈਂਡਲੀ ਕੰਟਰੀ ਆ, ਉੱਥੋਂ ਉਹ ਆਪਣੇ ਨਿਕਲੀ ਲਤੀਫਾ, ਤੇ UAE ਦੀ ਗਵਰਨਮੈਂਟ ਨੇ ਇੰਡੀਅਨ ਏਜੰਸੀਆਂ ਨੂੰ ਕਿਹਾ ਕਿ ਜੀ ਇਹ ਤਾਂ ਸਾਡੀ ਬਦਨਾਮੀ ਦਾ ਥਾਂ, ਜਦੋਂ ਜੋ UK ਉਹਨੇ ਹੋਣਾ ਸੀ। ਔਰ ਉਹਨਾਂ ਨੇ ਵਾਟਰਸ ਦੇ ਵਿੱਚ ਹੀ ਉਸ ਨੂੰ ਇੰਟਰਸੈਪਟ ਕਰਕੇ ਤੇ ਵਾਪਸ ਭੇਜ ਦਿੱਤਾ। ਉਹਦੇ ਨਾਲ ਕੀ ਬਣਿਆ ਕੀ ਨਹੀਂ ਇਹ ਅੱਜ ਤੱਕ ਨਹੀਂ ਪਤਾ, ਪਰ ਇਹ ਸਾਹਮਣੇ ਆ ਗਿਆ ਕਿ ਭਾਈ ਇੰਡੀਅਨ ਏਜੰਸੀਆਂ ਨੇ ਇੰਟਰਨੈਸ਼ਨਲ ਵਾਟਰਸ, ਔਰ ਇਹਨੇ ਵੀ ਪੁਆਇੰਟ ਆਊਟ ਕੀਤਾ। ਉਹਨੇ ਕਿਹਾ ਵੀ ਪਹਿਲਾ ਕੇਸ ਫਰੋਮ ਦਾ ਫੋਰਸੀਬਲ ਰਿਟਰਨ of a United Arab Emirates princess Latifa by the Indian Coast Guard in international waters in 2018 that has been criticized by a court in the United Kingdom। ਇਹ 2018 ਦੇ ਵਿੱਚ ਉਹੀ ਮੋਦੀ ਪੀਰੀਅਡ, ਜੀਤ ਡੋਵਲ, ਐਵੇਂ ਨਹੀਂ ਉਹ UAE ਨੇ ਇਹਨੂੰ ਸੱਦ ਕੇ ਤਮਗਾ ਦਿੱਤਾ ਕਿ ਜੀ ਬਹੁਤ ਹਾਈਐਸਟ ਅਵਾਰਡ ਹੈ ਸਾਡਾ। ਇਹ ਇਸ ਕਿਸਮ ਦੀ ਹਰਕਤ ਉਹਨਾਂ ਨੇ ਕੀਤੀ ਹੋਈ ਹੈ, ਪਰ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਕਿਵੇਂ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਅਟੈਂਪਟਡ ਕਿਡਨੈਪ ਆਫ ਏ ਬਿਜ਼ਨਸਮੈਨ ਔਨ ਦਾ ਰਨ ਮੈਹੁਲ ਚੌਕਸੀ
from Antigua to Dominica by British nationals alleged to have been working for Indian agencies in 2021. ਇਹ 2021 ਦੇ ਵਿੱਚ ਹੁਣ ਇਹ ਜਿਹੜਾ ਬੰਦਾ ਹੈ ਮੈਹੁਲ ਚੌਕਸੀ ਹਾਲਾਂ ਫਰਾਡਰ ਹੈ, ਫਰਾਡ ਹੈ, ਕਿੰਨਾ ਲੈ ਕੇ ਦੌੜਿਆ ਹੋਇਆ। ਹੁਣ ਇਹਨੂੰ ਇਹ ਇੰਡੀਅਨ ਦੱਸਣਾ, ਕਿਉਂਕਿ ਇਹ ਸਵਾਲ ਹੁੰਦਾ ਹੈ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਸਵਿਸ ਬੈਂਕਾਂ 'ਚੋਂ ਲਿਆਵਾਂਗੇ, ਬਲੈਕ ਮਨੀ ਫਲਾਣਾ, ਉਹ ਫਲਾਣਾ ਵੀ ਦੌੜ ਗਿਆ, ਲਲਿਤ ਮੋਦੀ ਵੀ ਦੌੜ ਗਿਆ, ਦੂਜਾ ਵੀ ਦੌੜ ਗਿਆ, ਮੈਹੁਲ ਚੌਕਸੀ ਵੀ ਦੌੜ ਗਿਆ। ਹੁਣ ਜਿਹੜਾ ਮੈਹੁਲ ਚੌਕਸੀ ਹੈ ਉਹਨੇ ਐਂਟੀਗੁਆ ਔਰ ਡੋਮਿਨਿਕਾ ਇਸ ਖਿੱਤੇ ਦੀ ਸਿਟੀਜ਼ਨਸ਼ਿਪ ਲਈ ਹੋਈ ਹੈ। ਹੁਣ ਇਸੇ ਪੀਰੀਅਡ 'ਚ ਇੱਕ ਪੂਰੀ ਕਹਾਣੀ ਆਈ ਕਿ ਵੀ ਕਿਵੇਂ ਉਹਨਾਂ ਨੇ 7-8 ਬੰਦੇ ਜਿਹੜੇ ਰਾਹ ਨਾਲ ਹੀ ਸੰਬੰਧਿਤ ਸੀ, ਉਹਨਾਂ 'ਚ ਇੱਕ ਇੰਡੀਅਨ ਡਿਪਲੋਮੈਟ ਸਾਬਕਾ ਬਾਠ ਨਾਂ ਦਾ ਬੰਦਾ ਵੀ ਹੈ ਜੀ, ਉਹਦੇ ਰਾਹੀਂ ਉਹਨਾਂ ਨੇ ਹਨੀ ਟਰੈਪ ਲੇ ਕੀਤਾ ਇਹਦੇ ਲਈ, ਜਿਹੜਾ ਮੈਹੁਲ ਚੌਕਸੀ ਲਈ, ਕਿ ਜੀ ਉਹਨੂੰ ਉੱਥੇ ਸੱਦਿਆ ਗਿਆ, ਉਹ ਲੇਡੀ ਵੀ ਜਿਹੜੀ ਹੈ ਜਿਹਦੇ ਰਾਹੀਂ ਟਰੈਪ ਕੀਤਾ ਗਿਆ, ਲੇਕਿਨ ਉੱਥੋਂ ਨਿਕਲਣ 'ਚ ਕਾਮਯਾਬ ਹੋਇਆ। ਔਰ ਇਹ ਪੂਰੀ ਬੋਟ ਵਗੈਰਾ ਹਾਇਰ, ਯਾਨੀ ਇੰਡੀਅਨ ਏਜੰਸੀਆਂ ਨੇ ਇਹ ਜਿਹੜਾ ਪਲਾਟ ਵੀ ਸੀ ਕਿ ਵੀ ਉਹਨੂੰ ਉੱਥੋਂ ਕਿਡਨੈਪ ਕਰਕੇ ਸਿੱਧਾ ਇੰਡੀਆ ਪਹੁੰਚਾਉਣਾ, ਉਹ ਫਾਈਲ ਕੀਤਾ। ਔਰ ਉਹਦੀ ਚਰਚਾ ਇਸ ਬੀਤੇ ਵੀਕਐਂਡ ਵੀ ਬ੍ਰਿਟਨ ਦੇ ਇੱਕ ਪ੍ਰੋਮੀਨੈਂਟ ਮੈਗਜ਼ੀਨ ਦੇ ਵਿੱਚ ਹੋਈ ਹੈ ਕਿ ਉਹ ਕਿਹੜੇ ਆਫੀਸ਼ੀਅਲ ਨੇ, ਕਿ ਵੀ ਕਿੰਨੇ ਵੱਡੇ ਅੱਡੇ ਇੰਡੀਆ ਨੇ ਆਪਣੇ ਗੱਡੇ ਹੋਏ ਨੇ UK, ਕੈਨੇਡਾ, ਅਮਰੀਕਾ 'ਚ, ਜਿੱਥੇ ਕਿ ਇਸ ਕਿਸਮ ਦੇ ਕੋਵਰਟ ਆਪਰੇਸ਼ਨ ਕਰਦੇ ਨੇ। ਸੋ ਉਹਨੂੰ ਵੀ ਇਹਨੇ ਪੁਆਇੰਟ ਆਊਟ ਕੀਤਾ ਕਿ ਭਾਈ ਅਟੈਂਪਟਡ ਕਿਡਨੈਪ ਆਫ businessman on the run Mehul Choksi from Antigua to Dominica by British nationals alleged to have been working for Indian agencies in 2021, and conviction of 8 former Indian naval officers in Qatar for espionage, which is now in appeal. ਹੁਣ 8 ਬੰਦੇ ਹਾਈਐਸਟ ਕਮਾਂਡਰ ਰੈਂਕ ਦੇ ਜਿਹੜੇ ਇਹਨਾਂ ਦੇ ਬਿਠਾਏ ਹੋਏ ਨੇ ਉਹਦੇ 'ਚ, ਜਿਹੜਾ ਉਹ ਕਤਰ ਦੇ ਵਿੱਚ ਔਰ ਜਸੂਸੀ ਕਰ ਰਹੇ ਨੇ ਮੋਸਾਦ ਦੇ ਲਈ, ਟ੍ਰੇਨਿੰਗ ਇਹਨਾਂ ਨੇ ਦੇਣੀ ਸੀ ਉਹਨਾਂ ਦੀ ਨੇਵੀ ਨੂੰ, ਔਰ ਇਹ ਸਾਰੇ ਨੂੰ ਕਰ ਰਹੇ ਨੇ। ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਹੈ। ਇੰਡੀਆ ਨੇ ਹੁਣ ਜ਼ੋਰ ਲਾ ਕੇ ਉਹਦੀ ਅਪੀਲ ਦਾਇਰ ਕੀਤੀ ਹੋਈ ਹੈ, ਲੇਕਿਨ ਇਹ ਆਪਰੇਸ਼ਨ ਵੀ ਇਸ ਲੈਵਲ ਦੇ ਬੰਦੇ ਜਿਹੜੇ ਨੇ ਉਹ ਸਪਾਈਂਗ ਕਰ ਰਹੇ ਨੇ, ਇਹ ਵੀ ਇਹਨਾਂ ਦਾ ਆਪਰੇਸ਼ਨ ਜਿਹੜਾ ਹੈ ਉਹ ਐਕਸਪੋਜ਼ ਹੋਇਆ। ਵਾਈਲ ਦ ਐਕਸਟਰਾ ਜੁਡੀਸ਼ੀਅਲ ਮਿਲਟਰੀ ਕੋਰਟ ਟ੍ਰਾਇਲ ਅਗੇਂਸਟ ਫਾਰਮਰ ਇੰਡੀਅਨ ਨੇਵਲ ਆਫਿਸਰ Kulbhushan Yadav in Pakistan since 2016 has been challenged by India at the International Court of Justice. The fact that he was operating his business from Iran, a friendly neighbor, has no doubt been noted. ਵੀ ਤੁਸੀਂ ਈਰਾਨ ਦੇ ਵਿੱਚ ਕੁਲਭੂਸ਼ਣ ਯਾਦਵ ਬੈਠਾ ਹੈ ਬਿਜ਼ਨਸ ਦੇ ਨਾਂ ਥੱਲੇ, ਔਰ ਪਾਕਿਸਤਾਨ 'ਚੋਂ 2016 'ਚ ਫੜਿਆ ਜਾਂਦਾ ਇੰਡੀਆ ICJ 'ਚ। ਇਹ ਵੀ ਤੁਹਾਡਾ ਇਸ ਲੈਵਲ ਦਾ ਬੰਦਾ ਜਿਹਨੇ ਘੱਟੋ ਘੱਟ 50 ਜਿਹੜੇ ਨੇ ਉਹ ਸਬ ਸਟੇਸ਼ਨ ਬਣਾਏ ਹੋਏ ਨੇ, ਜਿਨ੍ਹਾਂ ਦੇ ਰਾਹੀਂ ਉਹਨੇ ਏਜੰਟ ਰਿਕਰੂਟ ਕੀਤੇ ਹੋਏ ਨੇ। ਸੋ ਇਹ ਵੀ ਉਹਨੇ ਕਿਹਾ ਕਿ ਬਈ ਐਕਸਪੋਜ਼ ਹੋਇਆ। ਇਹ ਫ੍ਰੈਂਡਲੀ ਨੇਬਰ ਹੈਜ਼ ਨੋ ਡਾਊਟ ਬੀਨ ਨੋਟਡ। ਮੀਨਵਾਈਲ the circulation of a list of alleged operations against wanted Khalistani and Pakistani operatives, not just in Pakistan, but also in Nepal, Italy, United Kingdom, and Thailand, has been hailed in the media as proof of Indian security establishments' global reach. ਹੁਣ ਕਿਉਂਕਿ ਵੱਡੇ ਕੇਸਾਂ ਦੀ ਇੰਨੀ ਚਰਚਾ ਹੈ ਕਿ ਇਹਨਾਂ ਨੇ ਥਾਈਲੈਂਡ 'ਚੋਂ ਕਿਵੇਂ ਖਾਲਿਸਤਾਨੀ ਐਕਟਿਵਿਸਟ ਐਲੀਮੀਨੇਟ ਕੀਤੇ ਜਾਂ ਲੈ ਕੇ ਗਏ, ਜਾਂ ਜਿਹੜੇ ਨੇ ਦੂਜੇ ਮੁਲਕ ਇਟਲੀ ਤੋਂ ਔਰ ਨੇਪਾਲ ਤੋਂ, ਇਹ ਇਹਨਾਂ ਦੀ ਚਰਚਾ ਨਹੀਂ ਹੈ। ਹੁਣ ਇਹ ਮੰਨ ਰਹੀ ਹੈ ਕਿ ਭਾਈ ਇਹ ਵੀ ਸਾਹਮਣੇ ਆ ਗਿਆ ਲੀਕ ਡਾਕੂਮੈਂਟ ਰਾਹੀਂ ਜਾਂ ਦੂਜਿਆਂ ਰਾਹੀਂ ਵੀ ਇਹਨਾਂ ਦੇ ਆਪਰੇਸ਼ਨ ਇਹਨਾਂ ਮੁਲਕਾਂ ਦੇ ਵਿੱਚ ਵੀ ਇਸ ਕਿਸਮ ਦੇ ਨੇ। ਇਟ ਮਸਟ ਬੀ ਰਿਮੈਂਬਰਡ that the government has so far not accepted that it ordered any of these operations, but is not averse to the large narrative that security agencies have been empowered to carry them out. ਹੁਣ ਇਹ ਤਾਂ ਭਾਵੇਂ ਗਵਰਨਮੈਂਟ ਨੇ ਤਾਂ ਨਹੀਂ ਮੰਨਿਆ, ਨਾ ਹੀ ਉਹਨਾਂ ਨੇ ਮੰਨਣਾ, ਪਰ ਜਦੋਂ ਤੁਸੀਂ ਨਾਨ ਸਟੇਟ ਐਕਟਰਸ ਨੂੰ ਦੇਖਦੇ ਹੋ, ਉਹ ਗੋਬਰ ਆਰੀਆ ਤੋਂ ਲੈ ਕੇ ਇਹਨਾਂ ਦੇ ਕਿੰਨੇ ਚੈਨਲ ਜਿਹੜੇ ਕਹਿੰਦੇ ਜੀ घर में घुस के मारा, देखो पंजवड़ को वहाँ मारा, खंडा को यूके में मारा, निजर को मारा, बिस की वारी है। सो ਜਿਹੜਾ ਕੰਮ ਇਹ ਸਾਰੇ ਏਜੰਸੀਆਂ ਰਾਹੀਂ ਕਰਵਾ ਰਹੇ ਸੀ ਉਹਦੀ ਜ਼ਿੰਮੇਵਾਰੀ ਵੀ ਕੋਈ ਲੈ ਰਿਹਾ ਸੀ, ਸਿੱਧੇ ਤੌਰ ਤੇ ਨਹੀਂ ਪਰ ਨਜ਼ਰ ਆ ਰਿਹਾ ਸੀ ਕੀ ਹੈ। ਹੁਣ ਜਿਹੜੀ ਏਜੰਸੀ ਦੇ 5 ਆਪਰੇਸ਼ਨ ਇਹਨਾਂ
4-5 ਸਾਲਾਂ ਦੇ ਵਿੱਚ ਬਾਹਰ ਆਏ ਨੇ, ਕਿੰਨੇ ਨੇ ਜਿਹੜੇ ਬਾਹਰ ਨਹੀਂ ਆਏ। ਸੋ ਇਸ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਜੇ ਕੋਈ ਇਸ ਵੇਲੇ ਰੋਗ ਸਟੇਟ, ਰੋਗ ਨੂੰ ਜਿਵੇਂ ਪੰਜਾਬੀ 'ਚ ਬਦਮਾਸ਼ ਹੀ ਕਹਿੰਦੇ ਨੇ, ਇਸ ਦੇ ਲਈ ਕੋਈ ਕੁਆਲੀਫਾਈ ਕਰਦਾ ਹੈ ਤੇ ਉਹ ਇੰਡੀਆ ਤੋਂ ਬਿਹਤਰ ਹੋਰ ਕੋਈ ਉਮੀਦਵਾਰ ਨਹੀਂ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।